हड्डी की लड़ाई जिहड़ी है ना ये इंसान नूं कदी कदी ना लै डुबदी है। वो लोग इस बेदर्दी और इस बेरहमी के साथ पैसे ले रहे थे हर ट्रक वाले से। 100 रुपए, 100 रुपए, 200 रुपए। वो ट्रक वाले क्या सोच के दे रहे होंगे? हड्डी डाल रहे होंगे ना कि कुत्तों को हड्डी डाल रहे हैं हम लोग। फैस्को एहलकार ਜਿਹੜੇ ਆ ਨਾ ਉਹ ਜਨਾਬ ਪੈਸਿਆਂ ਤੋਂ ਲੜ ਪਏ ਤੇ ਇੱਕ ਦੂਸਰੇ ਨੂੰ ਚਪੇੜਾਂ ਮਾਰੀਆਂ। ਫੈਸਕੋ ਵਾਲੇ ਸਿਰਫ ਚਪੇੜਾਂ ਮਾਰਦੇ ਆ ਨਾ, ਪੁਲਿਸ ਵਾਲਿਆਂ ਕੋ ਕਿਉਂਕਿ ਪਿਸਤੌਲ ਹੁੰਦੀ ਆ ਆਪਣੀ ਤੇ ਪਿਸਤੌਲਾਂ ਕੱਢ ਲੈਂਦੇ ਆ, ਬੰਦੂਕਾਂ ਕੱਢ ਲੈਂਦੇ ਆ। ਤੇਰੀ ਐਸੀ ਦੀ ਤੈਸੀ, ਤੂੰ ਮੇਰੇ ਬੰਦੇ ਕੋ 1000 ਮੰਗਿਆ, ਉਹਦੇ ਕੋਲ ਤਾਂ ਮੈਂ ਪਹਿਲੇ ਲੈ ਲਿਆ ਸੀ, ਤੂੰ ਦੁਬਾਰਾ ਕਿੱਦਾਂ ਲੈ ਲੇਗਾ? ਜਨਾਬ ਇਹ ਰੌਲਾ ਵੱਧਦਾ ਚਪੇੜੋ ਚਪੇੜੀ ਤੇ ਪਿਸਤੌਲੋ ਪਿਸਤੌਲੀ ਤੱਕ ਪਹੁੰਚ ਗਿਆ। ਸ਼ਰੀਫ ਸਾਹਿਬ ਨੇ ਕਿਹਾ ਤੇਰੀ ਠੀਕ ਹੈ, ਉਹਨੇ ਕਿਹਾ ਉਹਨੇ 5-7 ਗਾਲਾਂ ਕੱਢੀਆਂ ਨੁਮਾਨ ਸਾਹਿਬ ਨੂੰ। ਜਨਾਬ ਸ਼ਰੀਫ ਸਾਹਿਬ ASI ਸਾਹਿਬ ਨੇ ਕੱਢਿਆ ਆਪਣਾ ਪਿਸਤੌਲ, ਮਾਰਿਆ ਵੜਗਤੇ ਖਲੋਣਾ ਕਿ ਨਹੀਂ ਜਿਵੇਂ ਉਹ ਕਰਦੇ ਹੁੰਦੇ ਆ। ਉਹ ਖੈਰ ਜੀ ਨੁਮਾਨ ਹੋਣਾ ਨੇ ਜਨਾਬ ਮੌਕਾ ਗਨੀਮਤ ਜਾਣਿਆ ਤੇ ਭੱਜ ਕੇ ਜਾ ਥਾਣੇ ਨੂੰ ਵੜੇ। ਨਾ ਉਹਦੇ ਕੋਲ ਲਾਇਸੈਂਸ ਹੈ ਸੀਗਾ, ਪ੍ਰਾਈਵੇਟ ਪਿਸਤੌਲ ਸੀਗਾ। ਉਹਨੇ SHO ਸਾਹਿਬ ਨੂੰ ਕਿਹਾ ਇਹ ਪਿਸਤੌਲ ਫੜੋ ਤੇ ਇੱਥੇ ਫੌਰੀ ਤੌਰ ਤੇ ਪਰਚਾ ਦਿਓ ਜਨਾਬ, ਇਹਨੇ ਨਜਾਇਜ਼ ਅਸਲਾ ਰੱਖਿਆ, ਬਣਦਾ ਪਰਚਾ। CPO ਫੈਸਲਾਬਾਦ ਨੇ ਇਸ ਗੱਲ ਦਾ ਨੋਟਿਸ ਲਿਆ। अस्सलाम वालेकुम। ਅੱਛਾ ਹੱਡੀ ਦੀ ਲੜਾਈ ਜਿਹੜੀ ਆ ਨਾ ਇਹ ਇਨਸਾਨ ਨੂੰ ਕਦੀ ਕਦੀ ਨਾ ਲੈ ਡੁੱਬਦੀ ਆ। ਪਰਸੋਂ ਚੌਥ ਦੀ ਚਲਾਈ ਸੀ ਜਨਾਬ ਕਿ ਫੈਸਕੋ ਅਹਿਲਕਾਰ ਜਿਹੜੇ ਆ ਨਾ ਉਹ ਜਨਾਬ ਪੈਸਿਆਂ ਤੋਂ ਲੜ ਪਏ ਤੇ ਇੱਕ ਦੂਸਰੇ ਨੂੰ ਚਪੇੜਾਂ ਮਾਰੀਆਂ। ਤੇ ਸਾਡੀ ਪੰਜਾਬ ਪੁਲਿਸ ਦੇ ਵਿੱਚ ਵੀ ਬੜੇ ਇਸ ਤਰ੍ਹਾਂ ਦੇ ਸ਼ਹੀਦ ਜਵਾਨ ਬੈਠੇ ਆ ਜਿਹੜੇ ਹਜ਼ਾਰ ਰੁਪਏ ਤੋਂ ਜਨਾਬ ਇੱਕ ਦੂਸਰੇ ਨੂੰ ਚਪੇੜਾਂ ਮਾਰਦੇ ਆ। ਫੈਸਕੋ ਵਾਲੇ ਸਿਰਫ ਚਪੇੜਾਂ ਮਾਰਦੇ ਆ ਨਾ, ਪੁਲਿਸ ਵਾਲਿਆਂ ਕੋ ਕਿਉਂਕਿ ਪਿਸਤੌਲ ਹੁੰਦੀ ਆ ਆਪਣੀ ਤੇ ਪਿਸਤੌਲਾਂ ਕੱਢ ਲੈਂਦੇ ਆ, ਬੰਦੂਕਾਂ ਕੱਢ ਲੈਂਦੇ ਆ। ਤੇਰੀ ਐਸੀ ਦੀ ਤੈਸੀ, ਤੂੰ ਮੇਰੇ ਬੰਦੇ ਕੋ 1000 ਮੰਗਿਆ, ਉਹਦੇ ਕੋਲ ਤਾਂ ਮੈਂ ਪਹਿਲੇ ਲੈ ਲਿਆ ਸੀ, ਤੂੰ ਦੁਬਾਰਾ ਕਿੱਦਾਂ ਲੈ ਲੇਗਾ? ਜਨਾਬ ਇਹ ਰੌਲਾ ਵੱਧਦਾ ਚਪੇੜੋ ਚਪੇੜੀ ਤੇ ਪਿਸਤੌਲੋ ਪਿਸਤੌਲੀ ਤੱਕ ਪਹੁੰਚ ਗਿਆ। ਅਫਸਰਾਨੇ ਬਾਲਾਂ ਨੂੰ ਵਿੱਚ ਆਉਣਾ ਪਿਆ, ਸੁਲ੍ਹਾ ਸਫਾਈਆਂ ਕਰਾਉਣੀਆਂ ਪਈਆਂ, ਲੇਕਿਨ ਅਸੀਂ ਸੁਲ੍ਹਾ ਹੋਣ ਨਹੀਂ ਦਿਆਂਗੇ। ਉਹਦੀ ਵਜ੍ਹਾ ਕੀ ਆ ਕਿ ਜਨਾਬ ਤੁਸੀਂ ਕਾਨੂੰਨ ਦੇ ਰਖਵਾਲੇ ਹੋ। ਅਗਰ ਤੁਸੀਂ ਕਾਨੂੰਨ ਹੱਥ ਵਿੱਚ ਲਵੋਗੇ ਤੇ ਤੁਹਾਨੂੰ ਵੀ ਸਜ਼ਾ ਮਿਲੇਗੀ ਔਰ ਇਹ ਸਜ਼ਾ ਦਿਲਵਾਉਣਾ ਸਾਡਾ ਕੰਮ ਆ। ਅਸੀਂ ਆਵਾਮ ਨੂੰ ਵੀ ਦੱਸਾਂਗੇ ਤੇ ਅਸੀਂ ਅਫਸਰਾਂ ਨੂੰ ਵੀ ਦੱਸਾਂਗੇ ਅਸਲ ਰੌਲਾ ਹੈ ਕੀ ਸੀਗਾ। ਰੌਲਾ ਇਹ ਸੀਗਾ ਕਿ ਪੈਟਰੋਲਿੰਗ ਪੁਲਿਸ ਵਾਲਿਆਂ ਨੇ ਨਾਕਾ ਲਾਇਆ ਹੋਇਆ ਸੀਗਾ, ਹਰ ਬੰਦੇ ਦਾ ਚਲਾਨ ਕਰ ਰਹੇ ਸੀ, ਹਰ ਬੰਦੇ ਕੋਲ ਪੈਸੇ ਲੈ ਰਹੇ ਸੀ, ਜੋ ਵੀ ਕਰ ਰਹੇ ਸੀ ਉਹ ਉਹਨਾਂ ਦਾ ਫੇਲ ਆ। ਖੈਰ ਜੀ ਇੱਕ ਟਰੱਕ ਗੁਜ਼ਰਿਆ, ਟਰੱਕ ਵਾਲੇ ਕੋਲੋਂ ਮੇਰੇ ਜ਼ਰਾਏ ਦੇ ਮੁਤਾਬਕ ਸ਼ਰੀਫ ASI ਸਾਹਿਬ ਸੀਗੇ, ਉਹਨਾਂ ਨੇ ਕਿਤੇ 1000 ਰੁਪਇਆ ਜਨਾਬੇ ਵਾਲੀ ਲੈ ਕੇ ਆਪਣੀ ਜੇਬ 'ਚ ਪਾ ਲਿਆ ਹੋਇਆ ਸੀ ਪਹਿਲੇ। ਜਦੋਂ ਟਰੱਕ ਲੰਘਿਆ ਫੈਡਮਕ ਦੇ ਅੱਗੋਂ ਦੀ, ਥਾਣੇ ਦੇ ਅੱਗੋਂ ਦੀ, ਤੇ ਉੱਥੇ ਜਨਾਬੇ ਵਾਲੀ ਕਾਂਸਟੇਬਲ ਨੁਮਾਨ ਤੇ ਇੱਕ ASI ਸਾਹਿਬ ਖਲੋਤੇ ਸੀ। ਉਹਨੇ ਕਿਹਾ ਟਰੱਕ ਵਾਲਾ ਬਗੈਰ ਪੈਸਿਆਂ ਤੋਂ ਲੰਘ ਜਾਵੇ, ਇੰਜ ਹੋ ਹੀ ਨਹੀਂ ਸਕਦਾ ਸਾਡੀ ਹਦੂਦ 'ਚ, ਨਹੀਂ ਇੱਥੇ ਵੀ ਪੈਸੇ ਦੇ ਕੇ ਹੀ ਜਾਣੇ ਪੈਣਗੇ। ਖੈਰ ਜੀ ਉਹ ਜਦੋਂ ਉਹਨਾਂ ਨੇ ਰੋਕਿਆ ਤੇ ਉਹ ਤਾਂ ਵਿਚਾਰਾ 1000 ਵਾਲੇ ਪਿੱਛੇ ਦੇ ਕੇ ਆਇਆ ਸੀਗਾ। ਉਹ ਜਨਾਬ ਜਿਹਨੇ 1000 ਲਿਆ ਸੀ ਨਾ, ਟਰੱਕ ਡਰਾਈਵਰ ਨੇ ਉਹਨੂੰ ਫੋਨ ਕੀਤਾ, ਉਹਨੇ ਕਿਹਾ ਭਾਈ ਜਾਨ 1000 ਤੁਹਾਨੂੰ ਦਿੱਤਾ ਵਾ, 1000 ਹੁਣ ਇਹ ਮੰਗਣ ਡਿਆ, ਮੈਂ ਕਿੱਧਰ ਨੂੰ ਜਾਵਾਂ? ਉਹਨੇ ਕਿਹਾ ਖੈਰ ਕੋਈ ਰੌਲਾ ਹੀ ਨਹੀਂ। ਉਹਨੇ ਕਿਹਾ ਮੈਂ ਆ ਰਿਹਾ, ਮੈਂ ਆ ਕੇ ਇਹਨਾਂ ਨਾਲ ਗੱਲ ਕਰ ਲੈਣਾ ਵਾ। ਉਹ ਜਨਾਬ ASI ਸਾਹਿਬ ਪੈਟਰੋਲਿੰਗ ਵਾਲੇ ਆਏ ਆ, ਉਹਨੇ ਆ ਕੇ ਨਾਕੇ ਤੇ ਆਖਿਆ ਹਾਂਜੀ ਨੁਮਾਨ ਸਾਹਿਬ ਇਹਦੇ ਕੋਲ ਤਾਂ ਮੈਂ 1000 ਪਹਿਲੇ ਫੜ ਲਿਆ, ਤੁਸੀਂ ਇਹਦੇ ਕੋਲ ਕੀ ਲੈਣਾ? ਹੁਣ ਜਾਣ ਦਿਓ ਇਹਨੂੰ, ਮਿਹਰਬਾਨੀ ਤੁਹਾਡੀ। ਨੁਮਾਨ ਨੇ ਕਿਹਾ ਨਹੀਂ ਜੀ ਨਹੀਂ, ਇਹਦੇ ਵਾਸਤੇ ਮੇਰੇ ਅਫਸਰਾਂ ਨਾਲ ਗੱਲ ਕਰਨੀ ਪਏਗੀ ਤੁਹਾਨੂੰ, ਜਾਂ 1000 ਦੇਣਾ ਪਏਗਾ। ਤੇ ਹੋਇਆ ਫਿਰ ਉੱਥੇ ਕੀ, ਸ਼ਰੀਫ ਸਾਹਿਬ ਨੇ ਕਿਹਾ ਤੇਰੀ ਠੀਕ ਹੈ, ਉਹਨੇ ਕਿਹਾ ਤੇਰੀ, ਉਹਨੇ 5-7 ਗਾਲਾਂ ਕੱਢੀਆਂ ਨੁਮਾਨ ਸਾਹਿਬ ਨੂੰ। ਜਨਾਬ ਨੁਮਾਨ ਸਾਹਿਬ ਨੇ ਇੰਜ ਕੀਤਾ, ਦਬਾੜ ਕੇ ਉਹਦੇ ਮਾਰਿਆ ਤੇ ਮੈਨੂੰ ਲੱਗਦਾ ਕਿ ਉਹਦੀ ਕੋਈ ਦਾੜ ਦੂੜ ਵੀ ਹਿੱਲੀ ਹੋਣੀ ਹੈ, ਜਾ ਕੇ ਚੈੱਕ ਕਰਵਾ ਲਿਓ। ਨੁਮਾਨ ਨੇ ਜਨਾਬ 2-4 ਚਪੇੜਾਂ ਮਾਰ ਦਿੱਤੀਆਂ, ਅੱਗੋਂ ਸ਼ਰੀਫ ਨੇ ਵੀ 2-4 ਚਪੇੜਾਂ ਮਾਰ ਦਿੱਤੀਆਂ। ਫਿਰ ਐਂਡ ਨੁਮਾਨ ਕੋਲ ਹੁੰਦਾ ਵਾ ਜਿਹੜਾ ਲਾਲ ਜਿਹਾ ਨਿਸ਼ਾਨ ਜਿਹਾ ਕਰਕੇ ਨਾ ਬੰਦੂਕ ਜੀ ਦੀ ਫੜੀ ਹੁੰਦੀ ਹੈ, ਐਂ ਕਰਕੇ ਰੋਕਦੇ ਉਹਦੇ ਨਾਲ। ਉਹ ਨੁਮਾਨ ਹੋਣਾ ਕੱਢੀ ਬੰਦੂਕ ਮਾਰੀ ਉਹਦੇ ਜਨਾਬ ਥਾਣੇਦਾਰ ਸਾਹਿਬ ਦੇ ਇੱਥੇ, ਤੇ ਉਹਨੂੰ ਪਤਾ ਲੱਗਾ ਕਿ ਕਿੱਦਾਂ ਫਿਰ ਪਾਂਜੇ ਮਾਰੀ ਦੇ ਆ। ਉਹਨੂੰ ਵੀ ਉਹ ਆਪਣਾ ਪੁਰਾਣਾ ਵਕਤ ਯਾਦ ਆ ਗਿਆ। ਫਿਰ ਕੁਛ ਨਾ ਉਹ ਚੱਲਿਆ ਨਾ, ਤੇ ਫਿਰ ਜਨਾਬੀ ਅਲੀ ਅਖੀਰੀ ਜਨਾਬ ਸ਼ਰੀਫ ਸਾਹਿਬ ASI ਸਾਹਿਬ ਨੇ ਕੱਢਿਆ ਆਪਣਾ ਪਿਸਤੌਲ, ਮਾਰਿਆ ਵੜਗਤੇ ਖਲੋਣਾ ਕਿ ਨਹੀਂ ਜਿਵੇਂ ਉਹ ਕਰਦੇ ਹੁੰਦੇ ਆ। ਉਹ ਖੈਰ ਜੀ ਨੁਮਾਨ ਹੋਣਾ ਨੇ ਜਨਾਬ ਮੌਕਾ ਗਨੀਮਤ ਜਾਣਿਆ ਤੇ ਭੱਜ ਕੇ ਜਾ ਥਾਣੇ ਨੂੰ ਵੜੇ। ਜਨਾਬ ਜਦੋਂ ਥਾਣੇ ਗਏ ਆ, ਥਾਣੇ ਜਨਾਬ ਰਾਣਾ ਉਮਰ ਦਰਾਜ਼ DSP ਸਾਹਿਬ ਤਸ਼ਰੀਫ ਫਰਮਾ ਸੀਗੇ। ਉਹਨਾਂ ਨੇ ਜਨਾਬੇ ਵਾਲੀ ਹਾਲਾਤੋਂ ਵਾਕਿਆ ਸੁਣੇ। ਹਾਲਾਤੋਂ ਵਾਕਿਆ ਸੁਣਨ ਤੋਂ ਬਾਅਦ ਉਹਨਾਂ ਨੇ ਕਿਹਾ ਚਲੋ ਯਾਰ ਮਿੱਟੀ ਪਾਓ, ਇਹਨਾਂ ਦੀ ਸੁਲ੍ਹਾ ਕਰਵਾਓ, ਇਹ ਕਰੋ ਉਹ ਕਰੋ। ਹਲੇ ਗੱਲ ਮੁੱਕੀ ਨਹੀਂ, ਅੰਦਰ ਵਾਲੀ ਗੱਲ ਤੁਹਾਨੂੰ ਹਲੇ ਮੈਂ ਦੱਸਣੀ ਆ। ਖੈਰ ਮਿੱਟੀ ਪਾਓ, ਇਹ ਪਾਓ, ਉੱਥੇ ਵੀ ਗੱਲ ਨਾ ਬਣੀ। ਫਿਰ ਡਿਪਟੀ ਸਾਹਿਬ ਨੂੰ ਨਜ਼ਰ ਆਇਆ, ਉਹਨੇ ਕਿਹਾ ਚੋਰੀ ਤੂੰ ਪਿਸਤੌਲ ਕੱਢਿਆ ਸੀਗਾ ਸਾਡੇ ਮੁੰਡੇ ਤੇ, ਇਹ ਪਿਸਤੌਲ ਦੇ ਨਾ ਕਿੱਥੇ ਹੈ, ਇਹਦਾ ਲਾਇਸੈਂਸ ਕੱਢ ਕਿੱਥੇ ਆ? ਨਾ ਉਹਦੇ ਕੋਲ ਲਾਇਸੈਂਸ ਹੈ ਸੀਗਾ, ਪ੍ਰਾਈਵੇਟ ਪਿਸਤੌਲ ਸੀਗਾ। ਉਹਨੇ SHO ਸਾਹਿਬ ਨੂੰ ਕਿਹਾ ਇਹ ਪਿਸਤੌਲ ਫੜੋ ਤੇ ਇੱਥੇ ਫੌਰੀ ਤੌਰ ਤੇ ਪਰਚਾ ਦਿਓ ਜਨਾਬ, ਇਹਨੇ ਨਜਾਇਜ਼ ਅਸਲਾ ਰੱਖਿਆ, ਬਣਦਾ ਪਰਚਾ। ਇੱਕ ਆਮ ਬੰਦਾ ਅਗਰ ਲਾਇਸੈਂਸ ਤੋਂ ਬਗੈਰ ਪਿਸਤੌਲ ਲਏਗਾ ਉੱਤੇ ਪਰਚਾ ਹੋਏਗਾ, ਤੇ ASI ਸਾਹਿਬ ਤੇ ਬਿਲਕੁਲ ਪਰਚਾ ਹੋਣਾ ਚਾਹੀਦਾ ਵਾ। ਲੇਕਿਨ ਕਿਉਂਕਿ SHO ਸਾਹਿਬ ਉੱਥੇ ਸਾਹਿਬ ਲੱਗੇ, ਉਹਨਾਂ ਨੇ ਕਿਹਾ ਯਾਰ ਚਲੋ ਦਫਾ ਕਰੋ, ਕੀ ਕਰਨਾ ਵਾ, ਪੇਟੀ ਪੰਦ ਭਾਈ ਆ, ਇਹਨੂੰ ਬਚਾ ਲਓ। ਇੱਦਾਂ ਨਹੀਂ ਬਚਦੇ ਜਨਾਬ, ਜਦੋਂ ਤੁਸੀਂ ਕਾਨੂੰਨ ਨੂੰ ਹੱਥ 'ਚ ਲਵੋਗੇ ਤੇ ਕਾਨੂੰਨ ਵੀ ਹਰਕਤ 'ਚ ਆਏਗਾ ਜਨਾਬ। ਖੈਰ ਜੀ ਹੁਣ ਪਿਸਤੌਲ ਜਿਹੜਾ ਵਾ ਉਹ SHO ਸਾਹਿਬ ਦੇ ਕੋਲ ਪਿਆ ਆਇਆ ਵਾ।
ਅਫਸਰਾਨੇ ਬਾਲਾ ਦੇ ਨੋਟਿਸ 'ਚ ਗੱਲ ਆਈ, ਸੀਪੀਓ ਫੈਸਲਾਬਾਦ ਨੇ ਇਸ ਗੱਲ ਦਾ ਨੋਟਿਸ ਲਿਆ। ਉਹਨਾਂ ਨੇ ਕਿਹਾ ਜੀ ਮੈਂ ਆਪਣਾ ਕਾਂਸਟੇਬਲ ਜਿਹੜਾ ਵਾ ਉਹਨੂੰ ਮੁਅੱਤਲ ਕਰ ਦਿੰਦਾ ਵਾ। ਐਸਪੀ ਪੈਟਰੋਲਿੰਗ ਸਾਹਿਬ ਨੂੰ ਕਿਹਾ ਜੀ ਤੁਸੀਂ ਆਪਣਾ ਏਐਸਆਈ ਮੁਅੱਤਲ ਕਰ ਦਿਓ, ਇੰਜ ਕਰਕੇ ਮਿੱਟੀ ਪਾ ਲਓ। ਜਨਾਬ ਇੰਜ ਵੀ ਮਿੱਟੀ ਨਹੀਂ ਪਏਗੀ, ਇਹਦੀ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਆ। ਆਰਪੀਓ ਫੈਸਲਾਬਾਦ ਨੂੰ ਉਹਦੀ ਪ੍ਰੋਪਰ ਇਨਕੁਆਇਰੀ ਕਰਨੀ ਚਾਹੀਦੀ ਆ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਯਾਨੀ ਕਿ ਵਾਟਰ ਦਾ ਵਾਟਰ, ਮਿਲਕ ਦਾ ਮਿਲਕ, ਹਰ ਚੀਜ਼ ਕਲੀਅਰ ਹੋਣੀ ਚਾਹੀਦੀ ਆ ਕਿ ਪਿਸਤੌਲ ਕਿੱਧਰ ਗਿਆ, ਕਿੰਨੇ ਹਜ਼ਾਰ ਲਿਆ, ਕਿੰਨੇ 500 ਲਿਆ, ਔਰ ਉੱਥੇ ਨਾਕੇ ਲਾ ਕੇ ਕਿੰਨੇ ਸ਼ਹਿਰੀਆਂ ਨੂੰ ਰੋਜ਼ ਲੁੱਟਿਆ ਜਾਂਦਾ ਫੈਡਮਕ ਦੇ ਸਾਹਮਣੇ। ਇਹ ਸਾਰੀਆਂ ਚੀਜ਼ਾਂ ਕਲੀਅਰ ਹੋਣੀਆਂ ਚਾਹੀਦੀਆਂ। ਪੈਟਰੋਲਿੰਗ ਦਾ ਕੰਮ ਤਾਂ ਜਨਾਬ ਪੈਟਰੋਲਿੰਗ ਕਰਨਾ ਵਾ, ਤੇ ਜਨਾਬ ਮਿਰਜ਼ਾ ਅੰਜਮ ਕਮਾਲ ਹਮੇਸ਼ਾ ਤੋਂ ਇਹੀ ਪਿੱਟਦੇ ਰਹੇ, ਇਹ 200 ਦੇ ਵੇਚਦੇ ਪਏ ਮੈਨੂੰ, ਇਹ 300 ਲੈਂਦੇ ਪਏ। ਲੇਕਿਨ ਇੱਥੇ ਰਕਮ ਥੋੜੀ ਜੀ ਵੱਡੀ ਆ, 1000 ਰੁਪਇਆ ਜਿਹੜਾ ਮੈਨੂੰ ਪਤਾ ਲੱਗਾ। ਅੱਛਾ, ਜਿਹੜਾ ਫੈਡਮਕ ਦੇ ਬਾਹਰ ਨਾਕੇ ਲਾਏ ਹੋਏ ਨਾ ਜਨਾਬ, ਉੱਥੇ ਮੈਂ ਸੀਪੀਓ ਸਾਹਿਬ ਤੇ ਆਰਪੀਓ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉੱਥੇ ਥੋੜੀ ਜਿਹੀ ਨਾ ਇਹਨਾਂ ਦੀ ਕੋਈ ਵੰਡ ਕੱਢ ਦਿਓ। ਉੱਥੇ ਜਨਾਬ ਸਭ ਤੋਂ ਪਹਿਲੇ ਤਾਂ ਥਾਣਾ ਫੈਡਮਕ ਵਾਲਿਆਂ ਦਾ ਨਾਕਾ ਲੱਗਾ ਹੋਇਆ, ਉਹਦੇ ਨਾਲ ਹੀ ਐਸਪੀਯੂ ਵਾਲਿਆਂ ਦਾ ਨਾਕਾ ਲੱਗਾ ਆ, ਉਹਦੇ ਨਾਲ ਹੀ ਪੈਟਰੋਲਿੰਗ ਵਾਲਿਆਂ ਦਾ ਨਾਕਾ ਲੱਗਾ ਆ। ਬਿਲਕੁਲ ਨਾਕੇ ਜਿਹੜੇ ਆ ਆਵਾਮ ਦੀ ਸਹੂਲਤ ਵਾਸਤੇ ਤੁਸੀਂ ਲਾਏ ਆ ਕਿ ਆਵਾਮ ਜਿਹੜੇ ਆ ਪੁਰਸਕੂਨ ਮਾਹੌਲ ਦੇ ਵਿੱਚੋਂ ਉੱਥੋਂ ਗੁਜ਼ਰ ਸਕਣ। ਉੱਥੇ ਜਿਹੜੀਆਂ ਇੰਡਸਟਰੀ ਆ ਉਹਨਾਂ ਨੂੰ ਜਨਾਬੀ ਵਾਲੀ ਸਹੂਲੀਅਤ ਹੋਣ। ਲੇਕਿਨ ਜਨਾਬ ਕਮ ਸੇ ਕਮ ਇਹਨਾਂ ਦਾ ਥੋੜਾ ਫਾਸਲਾ ਕਰ ਦਿਓ ਕਿ ਅਗਰ ਇਹਨਾਂ ਨੇ ਕਿਸੇ ਕੋਲ ਦੀਵਾਨੀ ਚਵਾਨੀ ਲੈਣੀ ਹੈ ਨਾ, ਉਸ ਹਿਸਾਬ ਨਾਲ ਇੱਕ ਉੱਥੋਂ ਲੈ ਲਵੇ, ਇੱਕ 2 ਕਿਲੋਮੀਟਰ ਤੋਂ ਲੈ ਲਵੇ, ਇੱਕ 3 ਕਿਲੋਮੀਟਰ ਤੋਂ ਲਾ ਲਵੇ, ਇੰਜ ਕਰਕੇ ਲਾਓ। ਇਹ ਤਾਂ ਇੱਦਾਂ ਪੈਸਿਆਂ ਤੋਂ ਲੜਦੇ ਰਹਿਣਗੇ ਜਨਾਬ। ਇਹ ਤੁਹਾਨੂੰ ਵੀ ਪਤਾ ਵਾ ਕਿ ਕੀ ਉੱਥੇ ਹੋਣ ਡਿਆ, ਕੀ ਨਹੀਂ ਹੋਣ ਡਿਆ। ਖਾਸ ਤੌਰ ਤੇ ਪੈਟਰੋਲਿੰਗ ਪੁਲਿਸ ਵਾਲੇ ਜਿਹੜੇ ਆ ਇਹ ਤਾਂ ਅੰਨੀ ਪਾ ਕੇ ਉੱਥੇ ਬੈਠੇ ਹੋਏ ਨਾ। ਇਹਦੀਆਂ ਰਿਪੋਰਟਾਂ ਵੀ ਜਾ ਚੁੱਕੀਆਂ, ਸਾਰਾ ਕੁਝ ਜਾ ਚੁੱਕਿਆ, ਲੇਕਿਨ ਕੋਈ ਖਾਤਰ ਖਾ ਰਿਜ਼ਲਟ ਨਜ਼ਰ ਨਹੀਂ ਆ ਰਿਹਾ। ਲਿਹਾਜ਼ਾ ਮੇਰੀ ਅਫਸਰਾਨੇ ਬਾਲਾ ਨੂੰ ਗੁਜ਼ਾਰਿਸ਼ ਆ, 1-1 ਕਿਲੋਮੀਟਰ ਤੇ ਨਾਕੇ ਲਾ ਦਿਓ ਤੇ ਪੈਸੇ ਤੈਅ ਕਰ ਦਿਓ। ਬਹੁਤ ਸ਼ੁਕਰੀਆ।